ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰਕੇ ਕੁਝ ਕੁ ਜਿਹੜੇ ਜਰਨਲਿਸਟ ਆ ਉਹਨਾਂ ਨੇ ਜਿਹੜੇ ਰੈਕੋਰਡ ਪੁੱਲ ਕੀਤੇ ਹੈਗੇ ਆ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਮਾਸ ਡਿਪੋਰਟੇਸ਼ਨ ਆ ਟਰੰਪ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈਗਾ। ਗਾਰਡੀਅਨ ਨਿਊਜ਼ਪੇਪਰ ਨੇ ਇਹ ਰਿਪੋਰਟ ਕੀਤਾ ਵੀ ਟਰੰਪ ਹੁਣੀ ਤਾਂ ਇਹ ਕਹਿੰਦੇ ਸੀ ਵੀ ਅਸੀਂ ਵਰਸਟ ਆਫ ਦਾ ਵਰਸਟ ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਡਿਪੋਰਟ ਕਰਾਂਗੇ ਤਾਂ ਕਿ ਅਮਰੀਕਾ ਨੂੰ ਸੇਫ ਕੀਤਾ ਜਾ ਸਕੇ, ਪਰ ਜੋ ਸੱਚਾਈ ਆਈ ਆ ਉਹ ਟੋਟਲੀ ਡਿਫਰੈਂਟ ਹੈਗੀ ਆ। ਕਹਿੰਦੇ ਵੀ 27,000 ਬੱਚਿਆਂ ਦੇ ਪੇਰੈਂਟਸ ਨੂੰ ਅਰੈਸਟ ਕੀਤਾ ਗਿਆ ਆ ਪਿਛਲੇ 7 ਮਹੀਨਿਆਂ 'ਚ। ਸੋ 7 ਮਹੀਨਿਆਂ 'ਚ 27,000 ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਜਿਹੜਾ ਮਾਸ ਡਿਪੋਰਟੇਸ਼ਨ ਦੇ ਲਈ ਅਰੈਸਟ ਕੀਤਾ ਗਿਆ ਹੈਗਾ। ਇਹ ਰੈਕੋਰਡ ਆਫ ਡਿਪੋਰਟੇਬਲ ਇਨ ਐਡਮਿਸਿਬਲ ਏਲੀਅਨ ਫਾਰਮ ਜਿਹਨੂੰ I-213 ਹੁੰਦਾ ਆ, ਉਹ ਫਾਰਮ ਇਹਨਾਂ ਨੇ ਜਿਹੜਾ ਡਾਟਾ ਕਲੈਕਟ ਕਰਕੇ ਉਹ ਮੈਚ ਕੀਤੇ ਹੈਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਇਹ ਫਾਰਮ ਯੂਜ਼ ਕੀਤੇ ਜਾਂਦੇ ਹੈਗੇ ਆ ਪਰਸਨ ਦੀ ਐਲੀਜੀਬਿਲਟੀ ਦੇ ਲਈ ਵੀ ਹਾਂ ਇਹ ਬੰਦਾ ਅਮਰੀਕਾ ਦੇ ਵਿੱਚ ਰਹਿਣ ਦੇ ਲਈ ਲੀਗਲ ਆ ਜਾਂ ਇਲੀਗਲ ਹੈਗਾ ਆ। ਗਾਰਡੀਅਨ ਮੈਗਜ਼ੀਨ ਨੇ ਕਾਫੀ ਜ਼ਿਆਦਾ ਜਿਹੜੇ ਫਾਈਲਿੰਗ ਕੀਤੀ ਸੀ ਰੈਕੋਰਡ ਰਿਕੁਐਸਟ ਦੀ I-213 ਫਾਰਮ ਟਰੰਪ ਐਡਮਿਨਿਸਟ੍ਰੇਸ਼ਨ ਤੋਂ, ਤੇ ਗਵਰਨਮੈਂਟ ਨੇ ਰਿਸਪੌਂਡ ਨਹੀਂ ਕੀਤਾ ਤੇ ਰਿਪੋਰਟਰਸ ਦੀ ਕਮੇਟੀ ਫਾਰ ਫਰੀडम ਆਫ ਪ੍ਰੈਸ, ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਕਿ ਲੀਗਲ ਸਰਵਿਸ ਪ੍ਰੋਵਾਈਡ ਕਰਦੀ ਹੈ ਜਰਨਲਿਸਟ ਨੂੰ, ਉਹਨਾਂ ਨੇ ਫਿਰ ਲਾਸੂਟ ਫਾਈਲ ਕੀਤਾ ਗਾਰਡੀਅਨ ਦੇ ਬਿਹਾਫ ਦੇ ਉੱਤੇ ਤੇ ਮਹੀਨਿਆਂ ਬਾਅਦ ਜਿਹੜਾ ਆ ਲਿਟੀਗੇਸ਼ਨ ਤੋਂ ਬਾਅਦ ਗਾਰਡੀਅਨ ਨੇ ਇਹ ਜਿਹੜਾ ਸਪਰੈਡਸ਼ੀਟ ਡਾਟਾ ਜਿਹੜਾ ਆ I-213 ਫਾਰਮ ਦਾ ਉਹ ਜੀਅਰ 2023 ਤੋਂ ਲੈ ਕੇ ਅਗਸਤ 2025 ਤੱਕ ਦਾ ਜਿਹੜਾ ਉਹਨਾਂ ਨੂੰ ਮਿਲਿਆ, ਉਹਦੇ ਵਿੱਚੋਂ ਜਿਹੜੇ ਡਾਕੂਮੈਂਟਸ ਜਿਹੜੇ ਮਿਲੇ ਆ ਤੇ ਉਹਨਾਂ ਨੇ ਮੈਚ ਕੀਤਾ ਆ ਵੀ ਜਿਹੜੇ ਵੀ ਲੋਕ ਜਿਹੜੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਬੱਚੇ ਜਿਹੜੇ 18 ਸਾਲ ਤੋਂ ਥੱਲੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਜੋ ਅਰੈਸਟ ਕੀਤੇ ਗਏ ਆ 27,000 ਲੋਕਾਂ ਦਾ ਜਿਹੜਾ ਡਾਟਾ ਆ ਉਹ ਮਿਲਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਇੰਪੈਕਟ ਆਫ ਫੈਮਿਲੀ ਸੈਪਰੇਸ਼ਨ ਆ ਉਹ ਅਸੀਂ 86% I-213 ਰੈਕੋਰਡ ਦੇ ਉੱਤੇ ਦੇਖਿਆ ਹੈਗਾ ਜਿਹੜੇ ਫਾਰਮਸ ਹੈਗੇ ਆ। ਸੋ ਕੰਬਾਈਨਡ ਡਾਟਾਬੇਸ ਰਿਪੋਰਟ ਉਹਨਾਂ ਨੇ ਤਿਆਰ ਕੀਤੀ ਆ ਕਿਹੜੇ ਜਿਹੜੇ ਪੇਰੈਂਟਸ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਆ, ਕਿੰਨੇ ਜਿਹੜੇ ਡਿਪੋਰਟ ਕੀਤੇ ਗਏ ਆ ਹਰ ਮਹੀਨੇ ਤੇ ਕਿੰਨੇ ਜਿਹੜੇ ਬੱਚੇ ਆ ਉਹ ਜਿਹੜੇ ਅਫੈਕਟ ਹੋਏ ਹੈਗੇ ਆ। ਸੋ ਇਹ ਕਾਫੀ ਜਿਹੜੀ ਤਗੜੀ ਜਾਣਕਾਰੀ ਆ ਇਹ ਗਾਰਡੀਅਨ ਮੈਗਜ਼ੀਨ ਇਹ ਲਾਸੂਟ ਫਾਈਲ ਕਰਨ ਤੋਂ ਬਾਅਦ ਉਹਨਾਂ ਨੇ ਇਕੱਠੀ ਕਰਕੇ ਅੱਜ ਜਿਹੜੀ ਆ ਛਾਪੀ ਹੈਗੀ ਜੀ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰਕੇ ਕੁਝ ਕੁ ਜਿਹੜੇ ਜਰਨਲਿਸਟ ਆ ਉਹਨਾਂ ਨੇ ਜਿਹੜੇ ਰੈਕੋਰਡ ਪੁੱਲ ਕੀਤੇ ਹੈਗੇ ਆ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਮਾਸ ਡਿਪੋਰਟੇਸ਼ਨ ਆ ਟਰੰਪ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈਗਾ। ਗਾਰਡੀਅਨ ਨਿਊਜ਼ਪੇਪਰ ਨੇ ਇਹ ਰਿਪੋਰਟ ਕੀਤਾ ਵੀ ਟਰੰਪ ਹੁਣੀ ਤਾਂ ਇਹ ਕਹਿੰਦੇ ਸੀ ਵੀ ਅਸੀਂ ਵਰਸਟ ਆਫ ਦਾ ਵਰਸਟ ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਡਿਪੋਰਟ ਕਰਾਂਗੇ ਤਾਂ ਕਿ ਅਮਰੀਕਾ ਨੂੰ ਸੇਫ ਕੀਤਾ ਜਾ ਸਕੇ, ਪਰ ਜੋ ਸੱਚਾਈ ਆਈ ਆ ਉਹ ਟੋਟਲੀ ਡਿਫਰੈਂਟ ਹੈਗੀ ਆ। ਕਹਿੰਦੇ ਵੀ 27,000 ਬੱਚਿਆਂ ਦੇ ਪੇਰੈਂਟਸ ਨੂੰ ਅਰੈਸਟ ਕੀਤਾ ਗਿਆ ਆ ਪਿਛਲੇ 7 ਮਹੀਨਿਆਂ 'ਚ। ਸੋ 7 ਮਹੀਨਿਆਂ 'ਚ 27,000 ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਜਿਹੜਾ ਮਾਸ ਡਿਪੋਰਟੇਸ਼ਨ ਦੇ ਲਈ ਅਰੈਸਟ ਕੀਤਾ ਗਿਆ ਹੈਗਾ। ਇਹ ਰੈਕੋਰਡ ਆਫ ਡਿਪੋਰਟੇਬਲ ਇਨ ਐਡਮਿਸਿਬਲ ਏਲੀਅਨ ਫਾਰਮ ਜਿਹਨੂੰ I-213 ਹੁੰਦਾ ਆ, ਉਹ ਫਾਰਮ ਇਹਨਾਂ ਨੇ ਜਿਹੜਾ ਡਾਟਾ ਕਲੈਕਟ ਕਰਕੇ ਉਹ ਮੈਚ ਕੀਤੇ ਹੈਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਇਹ ਫਾਰਮ ਯੂਜ਼ ਕੀਤੇ ਜਾਂਦੇ ਹੈਗੇ ਆ ਪਰਸਨ ਦੀ ਐਲੀਜੀਬਿਲਟੀ ਦੇ ਲਈ ਵੀ ਹਾਂ ਇਹ ਬੰਦਾ ਅਮਰੀਕਾ ਦੇ ਵਿੱਚ ਰਹਿਣ ਦੇ ਲਈ ਲੀਗਲ ਆ ਜਾਂ ਇਲੀਗਲ ਹੈਗਾ ਆ। ਗਾਰਡੀਅਨ ਮੈਗਜ਼ੀਨ ਨੇ ਕਾਫੀ ਜ਼ਿਆਦਾ ਜਿਹੜੇ ਫਾਈਲਿੰਗ ਕੀਤੀ ਸੀ ਰੈਕੋਰਡ ਰਿਕੁਐਸਟ ਦੀ I-213 ਫਾਰਮ ਟਰੰਪ ਐਡਮਿਨਿਸਟ੍ਰੇਸ਼ਨ ਤੋਂ, ਤੇ ਗਵਰਨਮੈਂਟ ਨੇ ਰਿਸਪੌਂਡ ਨਹੀਂ ਕੀਤਾ ਤੇ ਰਿਪੋਰਟਰਸ ਦੀ ਕਮੇਟੀ ਫਾਰ ਫਰੀडम ਆਫ ਪ੍ਰੈਸ, ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਕਿ ਲੀਗਲ ਸਰਵਿਸ ਪ੍ਰੋਵਾਈਡ ਕਰਦੀ ਹੈ ਜਰਨਲਿਸਟ ਨੂੰ, ਉਹਨਾਂ ਨੇ ਫਿਰ ਲਾਸੂਟ ਫਾਈਲ ਕੀਤਾ ਗਾਰਡੀਅਨ ਦੇ ਬਿਹਾਫ ਦੇ ਉੱਤੇ ਤੇ ਮਹੀਨਿਆਂ ਬਾਅਦ ਜਿਹੜਾ ਆ ਲਿਟੀਗੇਸ਼ਨ ਤੋਂ ਬਾਅਦ ਗਾਰਡੀਅਨ ਨੇ ਇਹ ਜਿਹੜਾ ਸਪਰੈਡਸ਼ੀਟ ਡਾਟਾ ਜਿਹੜਾ ਆ I-213 ਫਾਰਮ ਦਾ ਉਹ ਜੀਅਰ 2023 ਤੋਂ ਲੈ ਕੇ ਅਗਸਤ 2025 ਤੱਕ ਦਾ ਜਿਹੜਾ ਉਹਨਾਂ ਨੂੰ ਮਿਲਿਆ, ਉਹਦੇ ਵਿੱਚੋਂ ਜਿਹੜੇ ਡਾਕੂਮੈਂਟਸ ਜਿਹੜੇ ਮਿਲੇ ਆ ਤੇ ਉਹਨਾਂ ਨੇ ਮੈਚ ਕੀਤਾ ਆ ਵੀ ਜਿਹੜੇ ਵੀ ਲੋਕ ਜਿਹੜੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਬੱਚੇ ਜਿਹੜੇ 18 ਸਾਲ ਤੋਂ ਥੱਲੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਜੋ ਅਰੈਸਟ ਕੀਤੇ ਗਏ ਆ 27,000 ਲੋਕਾਂ ਦਾ ਜਿਹੜਾ ਡਾਟਾ ਆ ਉਹ ਮਿਲਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਇੰਪੈਕਟ ਆਫ ਫੈਮਿਲੀ ਸੈਪਰੇਸ਼ਨ ਆ ਉਹ ਅਸੀਂ 86% I-213 ਰੈਕੋਰਡ ਦੇ ਉੱਤੇ ਦੇਖਿਆ ਹੈਗਾ ਜਿਹੜੇ ਫਾਰਮਸ ਹੈਗੇ ਆ। ਸੋ ਕੰਬਾਈਨਡ ਡਾਟਾਬੇਸ ਰਿਪੋਰਟ ਉਹਨਾਂ ਨੇ ਤਿਆਰ ਕੀਤੀ ਆ ਕਿਹੜੇ ਜਿਹੜੇ ਪੇਰੈਂਟਸ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਆ, ਕਿੰਨੇ ਜਿਹੜੇ ਡਿਪੋਰਟ ਕੀਤੇ ਗਏ ਆ ਹਰ ਮਹੀਨੇ
ਤੇ ਕਿੰਨੇ ਜਿਹੜੇ ਬੱਚੇ ਆ ਉਹ ਜਿਹੜੇ ਅਫੈਕਟ ਹੋਏ ਹੈਗੇ ਆ। ਸੋ ਇਹ ਕਾਫੀ ਜਿਹੜੀ ਤਗੜੀ ਜਾਣਕਾਰੀ ਆ, ਇਹ ਗਾਰਡੀਅਨ ਮੈਗਜ਼ੀਨ ਇਹ ਲਾ ਸੂਟ ਫਾਈਲ ਕਰਨ ਤੋਂ ਬਾਅਦ ਉਹਨਾਂ ਨੇ ਇਕੱਠੀ ਕਰਕੇ ਅੱਜ ਜਿਹੜੀ ਆ ਛਾਪੀ ਹੈਗੀ। ਜੀ